ਉਸ ਖਬਰ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਸਾਹਿਬ ਧਰਨਿਆਂ 'ਚ ਜਾਂਦੇ ਹੁੰਦੇ ਸੀ ਤਾਂ ਕਹਿੰਦੇ ਹੁੰਦੇ ਸੀ ਲੋਕ ਵੱਡੇ ਨੇ, ਲੀਡਰ ਵੱਡੇ ਨਹੀਂ ਹੁੰਦੇ। ਜਦੋਂ ਲੋਕ ਚਾਹੁਣ ਲੀਡਰ ਤਾਂ, ਤੇ ਜਦੋਂ ਲੋਕ ਚਾਹੁਣ ਲੀਡਰ ਠਾਂ, ਯਾਨੀ ਕਿ ਆਸਮਾਨ ਤੇ ਧਰਤੀ ਦੇ ਨਾਲ ਤੁਲਨਾ ਕਰਦੇ ਹੁੰਦੇ ਸੀ। ਪਰ ਮੁੱਖ ਮੰਤਰੀ ਦੇ ਘਰ ਨੂੰ ਜਾ ਰਹੇ ਪਹਿਲਾਂ ਪੈਰਾਲੰਪੀਅਨ ਕੁੱਟੇ ਗਏ ਮਿੰਟੂ ਜੀ, ਤੇ ਹੁਣ ਮਜ਼ਦੂਰਾਂ ਦੀ ਸੁਣਦਿਆਂ ਵੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਬਿਲਕੁਲ ਸੱਤਾ 'ਚ ਆ ਕੇ ਇਹਨਾਂ ਦੇ ਜਿਹੜੇ ਪੈਮਾਨੇ ਉਹ ਬਦਲ ਜਾਂਦੇ ਆ। ਜੀ ਤਾਂ ਖੈਰ ਦੇਖੋ ਗੱਲ ਕੀ ਹੈ ਕਿ ਰੌਲਾ ਇਹ ਆ ਕਿ ਜਦੋਂ ਕਿਸਾਨ ਤੁਹਾਡੇ ਘਰ ਨੂੰ ਘੇਰ ਕੇ ਬਹਿੰਦੇ ਆ, ਤੁਸੀਂ ਉਦੋਂ ਉਹਨਾਂ ਦੀਆਂ ਮਿੰਨਤਾਂ ਕਰਦੇ ਜੇ। ਜੀ ਜਦੋਂ ਇਹ ਭੂਮੀਹੀਨ ਲੋਕ, ਇਹ ਮਜ਼ਦੂਰ ਲੋਕ ਜਦੋਂ ਆ ਕੇ ਆਪਣੀਆਂ ਮੰਗਾਂ ਰੱਖਣੀਆਂ ਚਾਹੁੰਦੇ ਆ, ਕੀ ਗੱਲ ਹੈ ਤੁਹਾਡੇ ਕੋਲ 10 ਮਿੰਟ ਵੀ ਹੈ ਨੇ ਉਹਨਾਂ ਦੀ ਗੱਲ ਸੁਣਨ ਵਾਸਤੇ? ਕਿਉਂ? ਕਿਉਂਕਿ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਸੰਗਠਿਤ ਸ਼ਕਤੀ ਨਹੀਂ ਹੈਗੀ ਜਿੰਨੀ ਕਿਸਾਨਾਂ ਦੇ ਵਿੱਚ ਆ। ਜਿੰਨੀ ਇਹ ਆਗੂ ਇਕੱਠਾ ਕਰ ਲੈਂਦੇ ਨੇ ਵੋਟ ਨੂੰ, ਪਤਾ ਹੈ ਤੁਹਾਨੂੰ ਕਿ ਤਸੱਲੀ ਕਰਾਉਣਗੇ। ਆ ਹੁਣ ਐਤਕੀ ਡੱਲੇਵਾਲ ਨੇ ਕੀ ਕੀਤਾ ਜੀ, ਆ ਤੁਹਾਡਾ ਮੰਤਰੀ ਦੇਖੋ 100 ਛੱਤਰ ਵੀ ਖਾਧਾ, 100 ਗੰਢਾ ਵੀ ਖਾਧਾ। ਪਹਿਲਾਂ ਬਿਆਨ ਦਿੱਤਾ, ਫਿਰ ਮਾਫੀ ਵੀ ਮੰਗੀ ਜਾ ਕੇ ਉਹਨਾਂ ਦੇ ਤੱਪੜ ਤੇ ਬਹਿ ਕੇ। ਕੀ ਪੱਲੇ ਆ ਤੁਹਾਡੇ ਜੀ? ਅੱਛਾ, ਅਗਲਾ ਮੁੱਛ ਨੂੰ ਵੱਟ ਦੇ ਕੇ ਤੁਹਾਨੂੰ ਐ ਕਹਿ ਲਓ ਲੱਤ ਦੇ ਹੇਠੋਂ ਲੰਘਾ ਕੇ ਗਿਆ। ਤੇ ਜੇ ਮਜ਼ਦੂਰ ਜਿਨ੍ਹਾਂ ਦੀ ਪੋਲੀਟੀਕਲ ਸ਼ਕਤੀ ਵੀ ਖਿੰਡੀ ਹੁੰਦੀ ਹੈ, ਜਿਨ੍ਹਾਂ ਦੀ ਸਮਾਜਿਕ ਦੁਰਦਸ਼ਾ ਵੀ ਸਾਡੇ ਸਾਹਮਣੇ ਆ, ਤਾਂ ਤੁਸੀਂ ਉਹਨਾਂ ਲੋਕਾਂ ਨੂੰ ਜੇ ਉਹ ਆਪਣੀ ਮੰਗ ਰੱਖ ਕੇ ਆ ਹੀ ਗਏ ਆ, ਤਾਂ ਤੁਸੀਂ ਇਸ ਤਰ੍ਹਾਂ ਉਹਨਾਂ ਨੂੰ ਡਾਂਗਾਂ ਦੇ ਨਾਲ ਕੁੱਟੋਗੇ? ਲਾਨਤ ਹੈ ਸੇ ਤੁਹਾਡੇ ਨਿਜ਼ਾਮ ਤੇ। ਸ਼ਰਮ ਆਉਣੀ ਚਾਹੀਦੀ ਆ। ਤੁਸੀਂ ਮਜ਼ਦੂਰਾਂ ਦੀਆਂ ਵੀ ਵੋਟਾਂ ਹਾਸਲ ਕੀਤੀਆਂ ਨੇ। ਗੱਲ ਇਹ ਆ ਕਿ ਦੇਖੋ ਅਸਲ ਦੇ ਵਿੱਚ ਇਹ ਹਰੇਕ ਵਾਰੀ ਹੁੰਦਾ ਹੈ। ਅਮਰਿੰਦਰ ਸਿੰਘ ਨੇ ਜਦੋਂ ਵਾਅਦੇ ਕੀਤੇ ਸਨ ਇਹਨਾਂ ਦੇ ਨਾਲ ਕਿ 5-5 ਮਰਲੇ ਪਲਾਟ ਕੱਟ ਕੇ ਦੇਊਂਗਾ, ਉਧਰੋਂ ਅੰਦੋਲਨ ਚੱਲ ਰਿਹਾ ਸੀਗਾ, ਤੇ ਉਧਰੋਂ ਜਦੋਂ ਮਜ਼ਦੂਰਾਂ ਨੇ ਆਪਣੀ ਆਵਾਜ਼ ਚੁੱਕੀ ਤੇ ਉਹਨਾਂ ਨੂੰ ਡਾਂਗਾਂ ਨਾਲ ਕੁੱਟ ਕੇ ਇਸ ਤਰ੍ਹਾਂ ਹੀ ਬੱਸਾਂ 'ਚ ਭਰ ਕੇ ਪਟਿਆਲੇ 'ਚੋਂ ਵੀ ਬਾਹਰ ਕੱਢ ਦਿੱਤਾ ਸੀ, ਜਿਵੇਂ ਪਟਿਆਲਾ ਉਹਨਾਂ ਨੇ ਬੈਕ ਕਰਾਇਆ ਹੋਵੇ ਜੀ। ਮਤਲਬ ਕਿ ਬਦਲਿਆ ਕੀ ਹੈ? ਬਦਲਿਆ ਇਹੀ ਹੈ ਕਿ ਅੱਗੇ ਉਹ ਸਕਾਈ ਬਲੂ ਜੀ ਪੱਗ ਬੰਨ ਲੈਂਦਾ ਸੀਗਾ ਅਮਰਿੰਦਰ ਸਿੰਘ, ਤੇ ਹੁਣ ਸਰੋਂ ਫੁੱਲੀ ਜੀ ਆ ਗਈ ਵਿੱਚ। ਮਤਲਬ ਕਿ ਜਿਹੜਾ ਬੈਠਾ ਮੁੱਖ ਮੰਤਰੀ ਜੀ ਸੱਤਾ 'ਚ ਬੈਠਾ, ਉਹ ਤਾਂ ਫਿਰ ਕੁਛ ਵੀ ਨਹੀਂ, ਪੱਗਾਂ ਦਾ ਹੀ ਰੰਗ ਬਦਲ ਰਹੇ ਨੇ। ਇਹਨਾਂ ਦੀਆਂ ਮੰਗਾਂ ਨੇ ਮਜ਼ਦੂਰਾਂ ਦੀਆਂ ਕੁਛ, ਕਪਾਹ ਝੋਨੇ ਦੀ ਫਸਲ ਜਿਹੜੀ ਬਰਬਾਦ ਹੋਈ ਹੈ ਤਾਂ ਉਹਦਾ ਮੁਆਵਜ਼ਾ ਦੇਖੋ। ਹੁਣ ਅਗਲਾ ਕਹੂਗਾ ਕਿ ਕਪਾਹ ਤੇ ਝੋਨੇ ਦਾ ਇਹਨਾਂ ਨੂੰ ਕਾਹਦਾ ਮੁਆਵਜ਼ਾ, ਕਿਉਂਕਿ ਇਹਨਾਂ ਦੀ ਮਜ਼ਦੂਰੀ ਮਰਦੀ ਹੈ ਜਦੋਂ ਫਸਲ ਮਰਦੀ ਹੈ। ਤਾਂ ਇਸੇ ਤਰ੍ਹਾਂ ਰੋਜ਼ਗਾਰ ਦੀ ਗਰੰਟੀ ਉਹ ਕਹਿੰਦੇ ਦਿਓ, ਦਿਹਾੜੀ 250 ਤੋਂ ਵਧਾ ਕੇ 700 ਰੁਪਇਆ ਕਰੋ। ਇੱਥੇ ਤਾਂ ਹੁਣ ਦੂਜਿਆਂ ਨੂੰ ਵੀ ਕਹਿ ਲਓ ਕਿ ਥੋੜੀ ਤਕਲੀਫ ਹੋਣੀ ਆ ਕਿ ਅਸੀਂ ਇਹਨਾਂ ਨੂੰ ਕਿਉਂ ਪੈਸੇ ਵੱਧ ਦਈਏ। ਜ਼ਿਮੀਂਦਾਰਾਂ ਨੂੰ ਵੀ ਤਕਲੀਫ ਹੁੰਦੀ ਹੈ ਨਾ, ਪਰ ਆਪਣਾ MSP ਅਸੀਂ ਲੈਣਾ, ਗਰੰਟੀ ਦੇ ਤੌਰ ਤੇ ਲੈਣਾ। ਤਾਂ ਇੱਥੇ ਕਈ ਸਮੱਸਿਆਵਾਂ ਨੇ। ਸੋ ਫਿਰ ਸਸਤੇ ਰੇਟ ਤੇ ਜ਼ਮੀਨ ਦਿੱਤੀ ਜਾਵੇ ਮਜ਼ਦੂਰਾਂ ਨੂੰ ਘਰ ਬਣਾਉਣ ਵਾਸਤੇ, ਬੇਘਰ ਜ਼ਰੂਰਤਮੰਦ ਮਜ਼ਦੂਰਾਂ ਨੂੰ ਘਰ ਬਣਾਉਣ ਲਈ ਪਲਾਟ ਦਿੱਤੇ ਜਾਣ, ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣ, ਵਿਧਵਾ, ਬੁਢਾਪਾ ਤੇ ਜਿਹੜੇ ਅੰਗਹੀਨ ਆ ਉਹਨਾਂ ਨੂੰ ਜਿਹੜੀ ਪੈਨਸ਼ਨ ਮਿਲਦੀ ਹੈ ਉਹ ਵਧਾਈ ਜਾਵੇ। ਤਾਂ ਮੰਗਾਂ ਨਹੀਂ, ਕੁਛ ਮੰਗਾਂ ਠੀਕ ਆ ਕਿ ਤੁਸੀਂ ਨਹੀਂ ਮੰਨ ਸਕਦੇ ਹੁੰਦੇ, ਕੁਛ ਮੰਗਾਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਨਹੀਂ ਹੋ ਸਕਦੀਆਂ, ਪਰ ਘੱਟੋ ਘੱਟ ਤੁਸੀਂ ਕੁੱਟੋ ਤਾਂ ਨਾ, ਤੁਸੀਂ ਗੱਲਬਾਤ ਤਾਂ ਕਰੋ। 1 ਕਿਲੋਮੀਟਰ ਉਰੇ ਹੀ ਰੋਕ ਲਿਆ, ਫਿਰ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਭਜਾ ਕੇ ਕੁੱਟਿਆ। ਸੋ ਬਹੁਤ ਗੱਲ ਬੇਸ਼ਰਮੀ ਵਾਲੀ ਆ, ਬਹੁਤ ਹੀ ਘਟੀਆ ਗੱਲ ਆ ਕਿ ਜਿਹੜੇ ਲੋਕ ਇਹੋ ਜਿਹੀਆਂ ਗੱਲਾਂ ਚਿਕਨੀਆਂ ਚੋਪੜੀਆਂ ਤੁਸੀਂ ਕਹਿੰਦੇ ਹੋ, ਜਿੱਦਾਂ ਹੁਣ ਸ਼ੁਰੂ ਦੇ ਵਿੱਚ ਇਹ ਕਰਕੇ ਤੇ ਆ ਕੇ ਬਹਿ ਗਏ ਆ। ਹੁਣ ਦੱਸੋ ਕਿ ਲੋਕ ਵੱਡੇ ਕਿ ਸਰਕਾਰ ਵੱਡੀ? ਇੱਥੇ ਸਰਕਾਰ ਵੀ ਵੱਡੀ ਹੈ ਤੇ ਡਾਂਗ ਵੀ ਵੱਡੀ ਆ, ਲੋਕ ਛੋਟੇ ਨੇ। ਤੁਹਾਡਾ ਮੰਤਰੀ ਉੱਠ ਕੇ ਕਹਿ ਦਿੰਦਾ ਹੈ ਕਿ ਪੰਜਾਬ ਵੀ ਬੇਵਕੂਫਾਂ ਦੀ ਕੌਮ ਆ, ਤੇ ਉਹ ਵਾਕਿਆ ਹੀ ਦੱਸ ਰਿਹਾ ਹੈ, ਸ਼ੀਸ਼ਾ ਦਿਖਾ ਰਿਹਾ ਹੈ। ਉਹ ਸ਼ੀਸ਼ਾ ਦਿਖਾ ਰਿਹਾ ਕਿ ਵਾਕਿਆ ਇਹ ਜਜ਼ਬਾਤੀ ਨੇ, ਬੇਵਕੂਫ ਨਹੀਂ, ਇਹ ਜਜ਼ਬਾਤੀ ਨੇ। ਤੁਹਾਡੇ ਵਰਗੇ ਆਉਂਦੇ ਆ ਜਾਂ ਹੋਰ ਆਉਂਦੇ, ਮਗਰ ਲਾ ਲੈਂਦੇ ਆ, ਫਿਰ ਉਹ ਗਾਂਹ ਜਾ ਕੇ ਗੱਚਾ ਦੇ ਕੇ ਤੇ ਨਿਕਲ ਜਾਂਦੇ। ਤੇ ਇਹ ਫਿਰ ਯਾਦਾਂ ਤੇਰੀਆਂ ਤੇ ਯਾਦਾਂ ਤੇਰੀਆਂ ਬਸ ਆਉਂਦੀਆਂ ਨੇ, ਸੀਨੇ ਨਾਲ ਲਾ ਕੇ ਤੇ ਏਦਾਂ ਹੀ ਰਵਾਉਂਦੀਆਂ ਨੇ। ਸੋ ਗੱਲ ਇਹ ਆ ਕਿ ਹੁਣ ਇਹ ਇਸ ਤਰ੍ਹਾਂ ਦੀਆਂ ਗੱਲਾਂ ਜੇ ਕਰ ਰਹੇ ਨੇ ਤੇ ਬਹੁਤਾ ਚਿਰ ਨਹੀਂ ਇਹ ਚੱਲਦਾ ਹੁੰਦਾ। ਸੱਤਾ ਦਿੱਤੀ ਵੀ ਲੋਕਾਂ ਨੇ ਆ, ਜਿੱਦਾਂ ਸ਼ੁਰੂ ਚ ਆਪਾਂ ਕਿਹਾ, ਤਾਂ ਸੱਤਾ ਮੋੜ ਵੀ ਉਹ ਲੈਂਦੇ ਨੇ। ਪਰ ਬਹੁਤ ਘਟੀਆ ਗੱਲ ਆ, ਬਹੁਤ ਮਾੜੀ ਗੱਲ ਆ ਕਿ ਮਜ਼ਦੂਰਾਂ ਨੂੰ ਤੁਸੀਂ ਇਸ ਤਰ੍ਹਾਂ ਉਹਨਾਂ ਦਾ ਤਿਰਸਕਾਰ ਕਰ ਰਹੇ ਹੋ, ਉਹਨਾਂ ਨੂੰ ਕੁੱਟ ਰਹੇ ਹੋ, ਮਾਰ ਰਹੇ ਹੋ। ਆਪਣਾ ਵਫਦ ਭੇਜੋ, ਉਹਨਾਂ ਨਾਲ ਗੱਲਬਾਤ ਕਰੋ, ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ
ਉਹਨਾਂ ਨੂੰ ਮੰਨ ਲਓ, ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾ ਸਕਦੀਆਂ ਹਾਲ ਦੀ ਘੜੀ, ਉਹਨਾਂ ਦੇ ਮੋਹਤਬਾਰਾਂ ਨੂੰ ਕਹਿ ਸਕਦੇ ਹੋ ਤੁਸੀਂ ਕਿ ਹਾਲੇ ਬਈ ਸਾਡੀ ਸਰਕਾਰ ਚੱਲ ਰਹੀ ਹੈ, ਨਵਾਂ ਸਾਡੇ ਕੋਲ ਹਾਲੇ ਕੰਮਕਾਜ ਦਾ ਤਜਰਬਾ ਹੈ, ਥੋੜਾ ਜਿਹਾ ਸਾਨੂੰ ਮੈਚਿਓਰ ਹੋ ਲੈਣ ਦਿਓ, ਕੋਈ ਗੱਲ ਨਹੀਂ, ਥੋੜਾ ਸਾਨੂੰ ਸਮਾਂ ਮਿਲ ਲੈਣ ਦਿਓ, ਅਸੀਂ ਜਿੱਦਾਂ ਵੀ ਹੋਇਆ ਤੁਹਾਡਾ ਵੀ ਮਸਲਾ ਹੱਲ ਕਰਾਂਗੇ, ਇਹਦੇ ਚ ਕੀ ਹੈ।